ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਨਵੰਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ ਇਫਸੀਓਂ। ਇਸ ਲਈ ਤੁਸੀਂ ਰੱਬ ਦੇ ਹਥਿਆਰ ਬੰਨ੍ਹ ਲਵੋ ਤਾਂ ਜੋ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਜਵਾਬੀ ਪੜ੍ਹਾਈ। ਜ਼ਬੂਰ। ਇਨਸਾਨ ਦੀਆਂ ਆਦਤਾਂ ਖੁਦਾਵੰਦ ਵੱਲੋਂ ਕਾਇਮ ਨੇ ਤੇ ਉਹ ਉਹਦੀ ਰਾਹ ਤੋਂ ਖੁਸ਼ ਹੈ। ਜੇ ਉਹ ਡਿੱਗ ਵੀ ਪਵੇ ਤੇ ਡਿੱਗਿਆ ਨਾ ਰਵੇਗਾ, ਕਿਉਂ ਜੇ ਖੁਦਾਵੰਦ ਉਹਨੂੰ ਆਪਣੇ ਹੱਥਾਂ ਨਾਲ ਸੰਭਾਲਦਾ ਏ। ਮੈਂ ਜਵਾਨ ਸੀ ਤੇ ਹੁਣ ਬੁੱਢਾ ਵਾਂ, ਫੇਰ ਵੀ ਮੈਂ ਸਾਦਕ ਨੂੰ ਬੇਕਸ ਤੇ ਉਹਦੀ ਔਲਾਦ ਨੂੰ ਟੁਕੜੇ ਮੰਗਦੇ ਨਹੀਂ ਵੇਖਿਆ। ਉਹ ਸਾਰਾ ਦਿਨ ਰਹਿਮ ਕਰਦਾ ਏ ਤੇ ਕਰਜ਼ ਦਿੰਦਾ ਏ ਤੇ ਉਹਦੀ ਔਲਾਦ ਨੂੰ ਬਰਕਤ ਮਿਲਦੀ ਏ। ਮੈਂ ਸਰੀਰ ਨੂੰ ਵੱਡੇ ਇਕਤਦਾਰ ਵਿੱਚ ਤੇ ਅਜਿਹਾ ਫਲਦਾ ਵੇਖਿਆ ਜਿਵੇਂ ਕੋਈ ਹਰਾ ਰੁੱਖ ਆਪਣੀ ਅਸਲੀ ਧਰਤੀ ਵਿੱਚ ਫਲਦਾ ਏ। ਪਰ ਜਦ ਕੋਈ ਉੱਥੋਂ ਲੰਘਿਆ ਤੇ ਵੇਖਿਆ ਤੇ ਉਹ ਹੈ ਹੀ ਨਹੀਂ ਸੀ, ਬਲਕਿ ਮੈਂ ਉਹਨੂੰ ਲੱਭਿਆ ਪਰ ਉਹ ਮਿਲਿਆ ਹੀ ਨਹੀਂ। ਕਾਮਲ ਬੰਦੇ ਉੱਤੇ ਨਿਗਾਹ ਕਰ ਤੇ ਰਾਸਤਬਾਜ਼ ਨੂੰ ਵੇਖ, ਕਿਉਂ ਜੇ ਸੁਲ੍ਹਾ ਦੇ ਯਾਰ ਲਈ ਅਜਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਅਖਬਾਰ। ਤੂੰ ਆਪਣੇ ਲਈ ਬੁੱਤ ਨਾ ਬਣਾਵੀਂ ਤੇ ਨਾ ਕੋਈ ਤਰਾਸ਼ੀ ਹੋਈ ਮੂਰਤ ਜਾਂ ਲਾਟ ਆਪਣੇ ਲਈ ਖੜੀ ਕਰੀਂ, ਤੇ ਨਾ ਆਪਣੇ ਦੇਸ਼ ਵਿੱਚ ਕੋਈ ਸ਼ਬੀਹਦਾਰ ਪੱਥਰ ਰੱਖੀਂ ਭਈ ਉਹਨੂੰ ਸਜਦਾ ਕਰੋ। ਇਸ ਲਈ ਵੀ ਮੈਂ ਖੁਦਾਵੰਦ ਤੇਰਾ ਰੱਬ ਵਾਂ। ਤੂੰ ਮੇਰੇ ਸਬਤਾਂ ਨੂੰ ਮੰਨੀ ਤੇ ਮੇਰੇ ਮਕਦਸ ਦੀ ਇੱਜ਼ਤ ਕਰੀ। ਮੈਂ ਖੁਦਾਵੰਦ ਵਾਂ। ਤੇ ਤੂੰ ਮੇਰੀ ਸ਼ਰੀਅਤ ਉੱਤੇ ਚੱਲੀ ਤੇ ਮੇਰੇ ਹੁਕਮਾਂ ਨੂੰ ਮੰਨੀ ਤੇ ਉਹਨਾਂ ਉੱਤੇ ਅਮਲ ਕਰੀ। ਤੇ ਮੈਂ ਤੇਰੇ ਲਈ ਹਰ ਵੇਲੇ ਮੀਂਹ ਵਰਾਵਾਂਗਾ ਤੇ ਧਰਤੀ ਵਿੱਚੋਂ ਅਨਾਜ ਪੈਦਾ ਹੋਵੇਗਾ ਤੇ ਮੈਦਾਨ ਦੇ ਰੁੱਖ ਫਲਣਗੇ। ਇੱਥੇ ਤਿੱਕਰ ਪਈ ਅੰਗੂਰ ਇਕੱਠੇ ਕਰਨ ਦੇ ਵੇਲੇ ਤਿੱਕਰ ਰੋਂਦੇ ਰਹੋਗੇ ਤੇ ਜੋਤਨ ਬੋਣ ਦੇ ਵੇਲੇ ਤਿੱਕਰ ਅੰਗੂਰ ਇਕੱਠੇ ਕਰੋਗੇ ਤੇ ਰੱਜ ਕੇ ਰੋਟੀ ਖਾਓਗੇ ਤੇ ਚੈਨ ਨਾਲ ਆਪਣੇ ਦੇਸ਼ ਵਿੱਚ ਵੱਸਦੇ ਰਹੋਗੇ। ਤੇ ਮੈਂ ਦੇਸ਼ ਵਿੱਚ ਅਮਨ ਬਖਸ਼ਾਂਗਾ ਤੇ ਤੂੰ ਸੌਵੇਂਗਾ ਤੇ ਤੁਹਾਨੂੰ ਕੋਈ ਡਰ ਨਾ ਆਵੇਗਾ। ਤੇ ਮੈਂ ਭੈੜੇ ਦਰਿੰਦਿਆਂ ਨੂੰ ਦੇਸ਼ ਤੋਂ ਹਲਾਕ ਕਰ ਦੇਵਾਂਗਾ ਤੇ ਤਲਵਾਰ ਤੇਰੇ ਦੇਸ਼ ਵਿੱਚ ਨਹੀਂ ਚਲੇਗੀ। ਤੇ ਤੂੰ ਆਪਣੇ ਵੈਰੀਆਂ ਦਾ ਪਿੱਛਾ ਕਰੇਂਗਾ ਤੇ ਉਹ ਤੇਰੇ ਅੱਗੇ ਅੱਗੇ ਤਲਵਾਰ ਨਾਲ ਮਾਰੇ ਜਾਣਗੇ। ਤੇ ਤੇਰੇ 5 ਬੰਦੇ 100 ਨੂੰ ਰਗੇਦਣਗੇ ਤੇ 100 ਬੰਦੇ ਹਜ਼ਾਰਾਂ ਨੂੰ ਖਦੇੜ ਦੇਣਗੇ। ਤੇ ਮੈਂ ਤੇਰੇ ਉੱਤੇ ਨਜ਼ਰ ਰੱਖਾਂਗਾ ਤੇ ਤੈਨੂੰ ਮਜ਼ਬੂਤ ਕਰਾਂਗਾ ਤੇ ਵਧਾਵਾਂਗਾ। ਤੇ ਜਿਹੜਾ ਮੇਰਾ ਅਹਿਦ ਤੇਰੇ ਨਾਲ ਏ ਉਹਨੂੰ ਪੂਰਾ ਕਰਾਂਗਾ। ਤੇ ਮੈਂ ਤੇਰੇ ਵਿਚਕਾਰ ਟੁਰਾਂ ਫਿਰਾਂਗਾ ਤੇ ਤੇਰਾ ਰੱਬ ਹੋਵਾਂਗਾ ਤੇ ਤੁਸੀਂ ਮੇਰੀ ਕੌਮ ਹੋਵੋਗੇ। ਪਰ ਜੇ ਤੂੰ ਮੇਰੀ ਨਾ ਸੁਣੇ ਤੇ ਇਹਨਾਂ ਹੁਕਮਾਂ ਉੱਤੇ ਅਮਲ ਨਾ ਕਰੇ, ਤੇ ਮੈਂ ਤੇਰੀ ਸ਼ਹਿਜ਼ੋਰੀ ਦੇ ਫਖਰ ਨੂੰ ਤੋੜ ਦੇਵਾਂਗਾ ਤੇ ਤੇਰੇ ਲਈ ਅਸਮਾਨ ਨੂੰ ਲੋਹੇ ਤੇ ਧਰਤੀ ਨੂੰ ਪਿੱਤਲ ਵਾਂਗਰ ਕਰ ਦੇਵਾਂਗਾ। ਤੇ ਤੇਰੀ ਤਾਕਤ ਬੇਫਾਇਦਾ ਸਰਫ ਹੋਵੇਗੀ, ਕਿਉਂ ਜੇ ਧਰਤੀ ਵਿੱਚ ਕੁਝ ਪੈਦਾ ਨਹੀਂ ਹੋਵੇਗਾ ਤੇ ਮੈਦਾਨ ਦੇ ਰੁੱਖ ਫਲਣਗੇ ਹੀ ਨਹੀਂ। ਪੈਦਾਇਸ਼। ਤੇ ਅਬਰਾਮ ਮਿਸਰ ਤੋਂ ਆਪਣੀ ਬੁੱਢੀ ਤੇ ਆਪਣੇ ਸਾਰੇ ਮਾਲ ਤੇ ਲੂਤ ਨੂੰ ਨਾਲ ਲੈ ਕੇ ਕਨਾਨ ਦੇ ਜਨੂਬ ਵਿੱਚ ਟੁਰਿਆ। ਤੇ ਅਬਰਾਮ ਦੇ ਕੋਲ ਚੌਪਾਏ ਤੇ ਸੋਨਾ ਚਾਂਦੀ ਬਹੁਤ ਸੀ। ਤੇ ਉਹ ਕਨਾਨ ਦੇ ਜਨੂਬ ਤੋਂ ਸਫ਼ਰ ਕਰਦਿਆਂ ਹੋਏ ਬੈਤੇਲ ਵਿੱਚ ਉਸ ਥਾਂ ਅਪੜਿਆ ਜਿੱਥੇ ਪਹਿਲੇ ਬੈਤੇਲ ਤੇ ਈਦ ਦੇ ਦਰਮਿਆਨ ਵਿੱਚ ਉਹਦਾ ਡੇਰਾ ਸੀ, ਯਾਨੀ ਉਹ ਥਾਂ ਜਿੱਥੇ ਉਹਨੇ ਸ਼ੁਰੂ ਵਿੱਚ ਕੁਰਬਾਨਗਾਹ ਬਣਾਈ ਸੀ। ਤੇ ਉੱਥੇ ਅਬਰਾਮ ਨੇ ਖੁਦਾਵੰਦ ਤੋਂ ਦੁਆ ਮੰਗੀ। ਤੇ ਲੂਤ ਦੇ ਕੋਲ ਵੀ, ਜਿਹੜਾ ਅਬਰਾਮ ਦੇ ਨਾਲ ਸਫ਼ਰ ਕਰਨ ਵਾਲਾ ਸੀ, ਭੇਡ ਬੱਕਰੀਆਂ ਤੇ ਮੱਝਾਂ ਗਾਵਾਂ ਤੇ ਡੇਰੇ ਸੀ। ਤੇ ਉਸ ਦੇਸ਼ ਵਿੱਚ ਇੰਨੀ ਗੁੰਜਾਇਸ਼ ਨਹੀਂ ਸੀ ਵੀ ਉਹ ਇਕੱਠੇ ਰਹਿਣ, ਕਿਉਂ ਜੇ ਉਹਨਾਂ ਦੇ ਕੋਲ ਇੰਨਾ ਮਾਲ ਸੀ ਵੀ ਉਹ ਇਕੱਠੇ ਨਹੀਂ ਸੀ ਰਹਿ ਸਕਦੇ। ਤੇ ਅਬਰਾਮ ਦੇ ਚਰਵਾਹਿਆਂ ਤੇ ਲੂਤ ਦੇ ਚਰਵਾਹਿਆਂ ਦੇ ਵਿਚਾਲੇ ਝਗੜਾ ਹੋਇਆ ਤੇ ਉਸ ਵੇਲੇ ਕੈਨਾਨੀ ਤੇ ਫਿਰਜ਼ੀ ਮੁਲਕ ਵਿੱਚ ਵੱਸਦੇ ਸੀ। ਤਦ ਅਬਰਾਮ ਨੇ ਲੂਤ ਨੂੰ ਆਖਿਆ ਭਈ ਮੇਰੇ ਤੇ ਤੇਰੇ ਵਿਚਕਾਰ
ਤੇ ਮੇਰੇ ਚਰਵਾਹਿਆਂ ਤੇ ਤੇਰੇ ਚਰਵਾਹਿਆਂ ਦੇ ਵਿਚਕਾਰ ਝਗੜਾ ਨਾ ਹੋਇਆ ਕਰੇ, ਕਿਉਂ ਜੇ ਅਸੀਂ ਭਰਾ ਵਾਂ। ਕੀ ਇਹ ਸਾਰਾ ਦੇਸ਼ ਤੇਰੇ ਸਾਹਮਣੇ ਨਹੀਂ? ਐਸ ਤੋਂ ਤੂੰ ਮੈਥੋਂ ਵੱਖ ਹੋ ਜਾ। ਜੇ ਤੂੰ ਸੱਜੇ ਪਾਸੇ ਜਾਵੇਂ ਤੇ ਮੈਂ ਖੱਬੇ ਪਾਸੇ ਜਾਵਾਂਗਾ, ਤੇ ਜੇ ਤੂੰ ਖੱਬੇ ਪਾਸੇ ਜਾਵੇਂ ਤੇ ਮੈਂ ਸੱਜੇ ਪਾਸੇ ਜਾਵਾਂਗਾ। ਤਦ ਲੂਤ ਨੇ ਗਰਦਨ ਚੁੱਕ ਕੇ ਯਰਦਨ ਦੀ ਸਾਰੀ ਤਰਾਈ ਉੱਤੇ ਜਿਹੜੀ ਜ਼ਗਰ ਵਾਲੇ ਨਜ਼ਰ ਦੌੜਾਈ, ਕਿਉਂ ਜੇ ਉਹ ਇਹਦੇ ਤੋਂ ਪਹਿਲਾਂ ਪਈ ਖੁਦਾਵੰਦ ਸਦੂਮ ਤੇ ਅਮੂਰਾ ਨੂੰ ਤਬਾਹ ਕਰਦਾ। ਖੁਦਾਵੰਦ ਦੇ ਬਾਗ ਤੇ ਮਿਸਰ ਦੇ ਦੇਸ ਵਾਂਗਰ ਬਹੁਤ ਸੈਰਾਬ ਸੀ। ਇਸ ਲਈ ਲੂਤ ਨੇ ਯਰਦਨ ਦੀ ਸਾਰੀ ਤਰਾਈ ਨੂੰ ਆਪਣੇ ਲਈ ਚੁਣ ਲਿਆ, ਤੇ ਉਹ ਮਸ਼ਰਕ ਵੱਲ ਨੂੰ ਟੁਰਿਆ, ਤੇ ਉਹ ਇੱਕ ਦੂਜੇ ਤੋਂ ਵੱਖ ਹੋ ਗਏ। ਅਬਰਾਮ ਤੇ ਕੈਨਾਨ ਦੇ ਦੇਸ਼ ਵਿੱਚ ਰਿਹਾ, ਤੇ ਲੂਤ ਨੇ ਤਰਾਈ ਦੇ ਸ਼ਹਿਰਾਂ ਵਿੱਚ ਸਕੂਨਤ ਕੀਤੀ, ਤੇ ਸਦੂਮ ਵੱਲ ਆਪਣਾ ਡੇਰਾ ਲਾਇਆ। ਤੇ ਸਦੂਮ ਦੇ ਵਾਸੀ ਖੁਦਾਵੰਦ ਦੀ ਨਜ਼ਰ ਵਿੱਚ ਬਹੁਤ ਬਦਕਾਰ ਤੇ ਪਾਪੀ ਸੀ। ਪੈਦਾਇਸ਼। ਤੇ ਉਹ ਦੋਵੇਂ ਫਰਿਸ਼ਤੇ ਸ਼ਾਮ ਨੂੰ ਸਦੂਮ ਵਿੱਚ ਆਏ, ਤੇ ਫਰਿਸ਼ਤਿਆਂ ਨੇ ਲੂਤ ਕੋਲੋਂ ਜਲਦੀ ਕਰਾਈ ਤੇ ਆਖਿਆ, ਆਪਣੀ ਜਿੰਦ ਬਚਾਉਣ ਲਈ ਨੱਸ, ਨਾ ਤੇ ਤੂੰ ਪਿੱਛੇ ਪਰਤ ਕੇ ਵੇਖੀ ਤੇ ਨਾ ਕਿਸੇ ਮੈਦਾਨ ਵਿੱਚ ਰੁਕੀ। ਉਸ ਪਹਾੜ ਉੱਤੇ ਚਲਾ ਜਾ, ਇੰਜ ਨਾ ਹੋਵੇ ਪਈ ਤੂੰ ਹਲਾਕ ਹੋ ਜਾਵੇਂ। ਉਦੋਂ ਖੁਦਾਵੰਦ ਨੇ ਆਪਣੇ ਵੱਲੋਂ ਸਦੂਮ ਤੇ ਅਮੂਰਾ ਉੱਤੇ ਗੰਧਕ ਤੇ ਅੱਗ ਅਸਮਾਨ ਤੋਂ ਵਰਾਈ, ਤੇ ਅਬਰਾਮ ਸੁਬਹ ਸਵੇਰੇ ਉੱਠ ਕੇ ਉਸ ਥਾਂ ਗਿਆ ਜਿੱਥੇ ਉਹ ਖੁਦਾਵੰਦ ਦੇ ਹਜ਼ੂਰ ਖੜਾ ਹੋਇਆ ਸੀ। ਉਹਨੇ ਸਦੂਮ ਤੇ ਅਮੂਰਾ ਤੇ ਉਹਦੀ ਤਰਾਈ ਵੱਲ ਨਜ਼ਰ ਕੀਤੀ ਤੇ ਕੀ ਵੇਖਦਾ ਏ ਭਈ ਧਰਤੀ ਤੋਂ ਧੂੰਆਂ ਇੰਜ ਉੱਠ ਰਿਹਾ ਏ ਜਿਵੇਂ ਭੱਠੀ ਦਾ ਧੂੰਆਂ। ਜ਼ਬੂਰ। ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਏ ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹ ਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ। ਕਿਉਂ ਜੇ ਉਹ ਤੈਨੂੰ ਸਿਆਦਤ ਦੇ ਫੰਦੇ ਤੇ ਮੁਹਲਕ ਵਬਾ ਤੋਂ ਛੁਡਾਵੇਗਾ। ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕੋ ਲਵੇਗਾ, ਤੇ ਤੈਨੂੰ ਉਹਦੀਆਂ ਬਾਹਾਂ ਹੇਠਾਂ ਪਨਾਹ ਮਿਲੇਗੀ। ਉਹਦੀ ਸੱਚਾਈ ਢਾਲ ਤੇ ਸਿਪਰ ਨੇ। ਤੂੰ ਨਾ ਰਾਤ ਨੂੰ ਹੈਬਤ ਤੋਂ ਡਰੇਗਾ, ਤੇ ਨਾ ਦਿਨ ਨੂੰ ਉੜਨ ਵਾਲੇ ਤੀਰ ਤੋਂ, ਨਾ ਉਸ ਵਬਾ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੈਰਾਨ ਕਰਦੀ ਏ। ਤੇਰੇ ਆਲੇ ਦੁਆਲੇ 1000 ਡਿੱਗ ਜਾਣਗੇ, ਤੇ ਤੇਰੇ ਸੱਜੇ ਹੱਥ ਵੱਲ 10,000, ਪਰ ਉਹ ਤੇਰੇ ਨੇੜੇ ਨਹੀਂ ਆਵੇਗੀ। ਪਰ ਤੂੰ ਆਪਣੀਆਂ ਅੱਖੀਆਂ ਨਾਲ ਵੇਖੇਂਗਾ, ਤੇ ਸਰੀਰਾਂ ਦੇ ਅੰਜਾਮ ਨੂੰ ਵੇਖੇਂਗਾ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ, ਤੇ ਕੋਈ ਵਬਾ ਤੇਰੇ ਖੈਮੇ ਦੇ ਕੋਲ ਨਾ ਪੜੇਗੀ। ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀਆਂ ਸਾਰੀਆਂ ਰਾਵਾਂ ਵਿੱਚ ਤੇਰੀ ਰਾਖੀ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਇੰਜ ਨਾ ਹੋਵੇ ਭਈ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਤੂੰ ਸ਼ੇਰ ਬੱਬਰ ਤੇ ਅਫੀ ਨੂੰ ਫੇਵੇਂਗਾ, ਤੂੰ ਜਵਾਨ ਸ਼ੇਰ ਤੇ ਅਜਦਹ ਨੂੰ ਪਾਮਾਲ ਕਰੇਂਗਾ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ। ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ, ਮੈਂ ਉਹਨੂੰ ਛੁਡਾਵਾਂਗਾ ਤੇ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ, ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਕਾਦਰ ਮੁਤਲਕ ਵਿੱਚ ਸਾਰੀ ਤਾਕਤ ਏ, ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਏ। ਰੂਹ ਦੀਆਂ 3 ਵੱਡੀਆਂ ਸੱਚਾਈਆਂ ਕਾਦਰ ਮੁਤਲਕ, ਹਰ ਥਾਂ ਤੇ ਮੌਜੂਦ ਅਲਾਮੁਲ ਗਯੂਬ, ਸਾਰੀਆਂ ਤਾਕਤਾਂ ਰੱਖਣ ਵਾਲਾ, ਹਰ ਥਾਂ ਨੂੰ ਪੁਰ ਕਰਨ ਵਾਲਾ, ਸਾਰੀ ਸਾਇੰਸ ਰੱਖਣ ਵਾਲਾ ਰੂਹ ਹਮੇਸ਼ਾ ਇਸ ਅਕੀਦੇ ਤੋਂ ਇਨਕਾਰ ਕਰਦਾ ਏ ਭਈ ਮਾਦਾ ਅਸਲ ਹੋ ਸਕਦਾ ਏ। ਇਹ ਹਮੇਸ਼ਾ ਦੀਆਂ ਸੱਚਾਈਆਂ ਰੱਬ ਦੀ ਰੋਸ਼ਨ ਅਸਲੀਅਤ ਦੇ ਤੌਰ ਤੇ ਇਬਤਦਾਈ ਵਜੂਦੀਅਤ ਦਾ ਇਜ਼ਹਾਰ ਕਰਦੀਆਂ ਨੇ, ਜਿਹਦੇ ਵਿੱਚ ਉਹ ਸਭ ਜੋ ਉਹਨੇ ਬਣਾਇਆ ਏ ਉਹਦੀ ਨੇਕ ਸੀਰਤ ਦੇ ਪਾਰੋਂ ਵਾਜ਼ਿਆ ਹੁੰਦਾ ਏ। ਇਸ ਲਈ ਇੰਜ ਹੋਇਆ ਭਈ ਮੈਂ, ਜਿਵੇਂ ਕਦੀ ਪਹਿਲਾਂ ਨਹੀਂ ਕੀਤਾ ਸੀ, ਬਦੀ ਅਖਵਾਨ ਵਾਲੀ ਹੌਲਨਾਕ ਗੈਰ ਅਸਲੀਅਤ ਉੱਤੇ ਗੌਰ ਕੀਤਾ। ਰੱਬ ਦੀ ਇਹਦੇ ਸਾਹਵੇਂ ਕੂਵਤ ਇੱਕ ਹੋਰ ਜਲਾਲੀ ਸਲਾਹ ਨੂੰ ਲੋ ਵਿੱਚ ਲਿਆਈ, ਯਾਨੀ ਇਨਸਾਨ ਦੀ ਕਾਮਲੀਅਤ ਤੇ ਧਰਤੀ ਉੱਤੇ ਅਸਮਾਨ ਦੀ ਬਾਦਸ਼ਾਹੀ ਦੀ ਮਜ਼ਬੂਤੀ। ਕਾਦਰ ਮੁਤਲਕ ਰੂਹ ਦੀ ਤਾਕਤ ਮਾਦੇ ਜਾਂ ਇਨਸਾਨੀ ਮਰਜ਼ੀ ਦੇ ਨਾਲ ਆਪਣੀ ਕੂਵਤ ਨਹੀਂ ਵੰਡਦੀ।
ਚੰਗਿਆਈ ਦੀ ਹੱਦ ਲਾਮਤਨਾਹੀ ਰੱਬ ਤੇ ਉਹਦਾ ਖਿਆਲ ਏ ਜਿਹੜਾ ਹਾਕਮੇ ਖੁੱਲੇ, ਬਰਿਆਈ ਫਰਜ਼ੀ ਝੂਠ ਏ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨੌਮੀਅਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਚੰਗਿਆਈ ਤੇ ਬਰਿਆਈ ਦੋਵੇਂ ਨੇ, ਭਈ ਬਰਿਆਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਏ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਏ। ਇਹ ਜਾਂ ਤੇ ਲਾਇਲਮ ਏ ਜਾਂ ਸੜਦੀ ਏ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬਰਿਆਈ ਉੱਤੇ ਨਿਉ ਰੱਖਦੀ ਏ। ਲਾਫਾਨੀ ਸਿਆਣ ਦੀਆਂ ਸੱਚਾਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ ਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਸਤਿਆਨਾਸ਼ ਕਰਦੀਆਂ ਨੇ, ਜਿਹਦੇ ਚਮਕੀਲੇ ਭੜਕੀਲੇ ਦਾਅਵੇ ਇੱਕ ਬੇਵਕੂਫ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਤੇ ਸਵਾਹ ਬਣ ਜਾਂਦੇ ਨੇ। ਕ੍ਰਿਸਚਨ ਸਾਇੰਸ ਵਿੱਚ ਇਨਸਾਨ ਕੋਈ ਨੁਕਸਾਨ ਨਹੀਂ ਦੇ ਸਕਦਾ ਕਿਉਂ ਜੇ ਸਾਇੰਸੀ ਖਿਆਲ ਅਸਲੀ ਖਿਆਲ ਨੇ ਜਿਹੜੇ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ। ਜਾਨਵਰਾਂ ਦੀ ਮਕਨਾਤੀਸੀਅਤ ਦੀ ਕੋਈ ਨਿਉ ਨਹੀਂ ਏ ਕਿਉਂ ਜੇ ਜੋ ਕੁਝ ਅਸਲੀ, ਹਮਾਹੰਗ ਤੇ ਅਬਦੀ ਏ ਉਸ ਸਭ ਦੇ ਉੱਤੇ ਰੱਬ ਹਕੂਮਤ ਕਰਦਾ ਏ ਤੇ ਉਹਦੀ ਤਾਕਤ ਜਾਨਵਰਾਂ ਵਾਲੀ ਏ ਨਾ ਇਨਸਾਨਾਂ ਵਾਲੀ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਦੀ ਕੋਈ ਤਾਕਤ ਨਹੀਂ ਏ, ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਏ ਤੇ ਖਾਨਦਾਨਾਂ ਇਸੇ ਤਰ੍ਹਾਂ ਮਾਸ਼ਰੇ ਵਿੱਚ ਇਮਤਿਆਜ਼ੀ ਤੌਰ ਤੇ ਮੁਹੱਬਤ ਤੇ ਨੇਕੀ ਨੂੰ ਫਰੋਗ ਦਿੰਦੀ ਏ। ਪੌਲੁਸ ਰਸੂਲ ਬਦੀ ਦੇ ਤਜਸਮ ਦਾ ਇਸ ਜੱਗ ਦੀ ਨੇਕੀ ਦੇ ਤੌਰ ਤੇ ਹਵਾਲਾ ਦਿੰਦਾ ਏ ਤੇ ਅੱਗੇ ਇਹਨੂੰ ਬੇਈਮਾਨੀ ਤੇ ਚਾਲਾਕੀ ਦੇ ਤੌਰ ਤੇ ਵਾਜ਼ਿਹ ਕਰਦਾ ਏ। ਅਸੂਰੀਆਂ ਲਈ ਪਾਪ ਚੰਨ ਦਾ ਦੇਵਤਾ ਸੀ। ਬਰਿਆਈ ਮਨਫੀ ਏ ਕਿਉਂ ਜੇ ਇਹ ਸੱਚਾਈ ਦਾ ਨਾ ਹੋਣਾ ਏ। ਇਹ ਕੁਝ ਵੀ ਨਹੀਂ ਏ ਕਿਉਂ ਜੇ ਇਹ ਕੁਝ ਹੋਣ ਦਾ ਨਾ ਹੋਣਾ ਏ। ਇਹ ਗੈਰ ਅਸਲੀ ਏ ਕਿਉਂ ਜੇ ਇਹ ਰੱਬ ਕਾਦਰ ਮੁਤਲਕ ਤੇ ਹਰ ਥਾਂ ਮੌਜੂਦ ਦਾ ਪਹਿਲਾ ਟੇਵਾ ਲਾਇਆ ਹੋਇਆ ਨਾ ਹੋਣਾ ਏ। ਹਰ ਬੰਦੇ ਨੂੰ ਇਹ ਸਿੱਖਣਾ ਚਾਹੀਦਾ ਏ ਭਈ ਬੁਰਾਈ ਵਿੱਚ ਤਾਕਤ ਏ ਨਾ ਅਸਲੀਅਤ। ਬਦੀ ਆਪ ਅਧਿਆਈ ਏ। ਇਹ ਆਖਦੀ ਏ ਮੈਂ ਅਸਲੀ ਹਸਤੀਆਂ ਨੇਕੀ ਉੱਤੇ ਗਾਲਬ ਆਉਣੀ ਆ। ਇਸ ਝੂਠ ਨੂੰ ਬਦੀ ਦੇ ਸਾਰੇ ਦਿਖਾਵਿਆਂ ਤੋਂ ਮਹਿਰੂਮ ਕਰਨਾ ਚਾਹੀਦਾ ਏ। ਬਦੀ ਵਿੱਚ ਬਸ ਇੱਕ ਆਪਣੇ ਆਪ ਨੂੰ ਤਬਾਹ ਕਰਨ ਦੀ ਤਾਕਤ ਏ। ਇਹ ਚੰਗਿਆਈ ਦਾ ਜ਼ਰਾ ਜਿੰਨਾ ਤਿਨਕਾ ਵੀ ਕਦੀ ਤਬਾਹ ਨਹੀਂ ਕਰ ਸਕਦੀ। ਚੰਗਿਆਈ ਨੂੰ ਤਬਾਹ ਕਰਨ ਦੀ ਬਦੀ ਦੀ ਹਰ ਕੋਸ਼ਿਸ਼ ਨਾਕਾਮ ਹੁੰਦੀ ਏ ਤੇ ਇਹ ਬਸ ਆਰਜ਼ੀ ਤੌਰ ਤੇ ਬਦੀ ਕਰਨ ਵਾਲੇ ਨੂੰ ਸਜ਼ਾ ਦੇਣ ਵਿੱਚ ਮਦਦ ਕਰਦੀ ਏ। ਬਦਬਖਤ ਧੋਖੇ ਦੇ ਪਾਰੋਂ ਚੁੱਪ ਰਹਿ ਕੇ ਕਈ ਘੰਟਿਆਂ ਤੀਕਰ ਸੁਪਨੇ ਦੇਖਦਿਆਂ ਹੋਏ ਇਹ ਜੱਗ ਬਚਪਨ ਦੇ ਪੰਘੂੜੇ ਵਿੱਚ ਸੋ ਰਿਹਾ ਏ। ਮਾਦੀ ਫਹਿਮ ਵਜੂਦੀਅਤ ਦੀਆਂ ਅਸਲੀਅਤਾਂ ਨੂੰ ਉਜਾਗਰ ਨਹੀਂ ਕਰਦਾ ਬਲਕਿ ਰੂਹਾਨੀ ਫਹਿਮ ਇਨਸਾਨੀ ਸ਼ਾਉਰ ਨੂੰ ਹਮੇਸ਼ਾ ਦੀ ਸੱਚਾਈ ਵਿੱਚ ਉੱਚਾ ਕਰਦਾ ਏ। ਇਨਸਾਨੀਅਤ ਰੂਹਾਨੀ ਸਮਝ ਵਿੱਚ ਪਾਪ ਦੇ ਫਹਿਮ ਵਿੱਚੋਂ ਹੌਲੀ ਹੌਲੀ ਬਾਹਰ ਨਿਕਲਦੀ ਏ। ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਪਸੰਦੀਦਗੀ ਮਸੀਹ ਮੁਮਲਕਤ ਨੂੰ ਬੇੜੀਆਂ ਵਿੱਚ ਜਕੜਦੀ ਏ। ਪਿਆਰ ਆਖਰਕਾਰ ਹਮਾਂਗੀ ਦਾ ਵੇਲਾ ਮੁਕਰਰ ਕਰੇਗਾ ਤੇ ਰੂਹਾਨੀਅਤ ਇਹਨੂੰ ਮੰਨੇਗੀ ਕਿਉਂ ਜੇ ਪਿਆਰ ਰੂਹ ਏ। ਗਲਤੀ ਦੇ ਪੂਰੇ ਤਬਾਹ ਹੋਣ ਤੋਂ ਪਹਿਲਾਂ ਆਮ ਮਾਦੀ ਮਾਮੂਲ ਦੀਆਂ ਮੁਦਾਖਲਤਾਂ ਹੋਣਗੀਆਂ। ਧਰਤੀ ਬੇਮਜ਼ਾ ਤੇ ਵੈਰਾਨ ਹੋ ਜਾਵੇਗੀ ਪਰ ਗਰਮੀ ਤੇ ਸਰਦੀ ਦਾ ਮੌਸਮ, ਬੀਜਦਾਰੀ ਤੇ ਕਾਸ਼ਤ ਦਾ ਵੇਲਾ ਭਾਵੇਂ ਬਦਲਣ ਵਾਲੇ ਹਾਲਾਤ ਵਿੱਚ ਵੀ ਅਖੀਰ ਤੀਕਰ ਜਾਰੀ ਰਹਿਣਗੇ ਜਦੋਂ ਤੀਕਰ ਸਾਰੀਆਂ ਸ਼ੈਵਾਂ ਦੀ ਰੂਹਾਨੀਅਤ ਨਾ ਹੋ ਜਾਵੇ। ਹਨੇਰ ਵੇਲਾ ਸਾਜਰੇ ਵੇਲੇ ਤੋਂ ਪਹਿਲਾਂ ਹੁੰਦਾ ਏ। ਹੁਣ ਇਹ ਮਾਦੀ ਜੱਗ ਵੀ ਮੁਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਏ। ਇੱਕ ਪਾਸੇ ਤੇ ਇੱਥੇ ਮੁਖਾਲਫਤ ਤੇ ਮਾਯੂਸੀ ਹੋਵੇਗੀ ਜਦ ਕਿ ਦੂਜੇ ਪਾਸੇ ਇੱਥੇ ਸਾਇੰਸ ਤੇ ਅਮਨ ਹੋਵੇਗਾ। ਮਾਦੀ ਅਕੀਦਿਆਂ ਦੀ ਤਲਫੀ ਪਾਪ, ਬਿਮਾਰੀ ਤੇ ਮੌਤ ਦੇ ਕਹਿਤ ਤੇ ਵਬਾ, ਤਾਂਗ ਤੇ ਅਫਸੋਸ ਦੇ ਨਾਲ ਵੇਖੀ ਜਾ ਸਕੇਗੀ ਜਿਹੜੇ ਆਪਣੇ ਅਦਮ ਦੇ ਜ਼ਾਹਰ ਹੋਣ ਤੀਕਰ ਨਵੇਂ ਦੌਰਾਂ ਨੂੰ ਕਬੂਲ ਕਰਦੇ ਨੇ। ਇਹ ਪਰੇਸ਼ਾਨੀਆਂ ਗਲਤੀ ਦੇ ਖਾਤਮੇ ਤੀਕਰ ਜਾਰੀ ਰਹਿਣਗੀਆਂ ਜਦੋਂ ਸਾਰੀ ਮੁਖਾਲਫਤ ਰੂਹਾਨੀ ਸੱਚਾਈ ਨਾਲ ਹੜੱਪ ਕਰ ਲਈ ਜਾਵੇਗੀ। ਇਨਸਾਨੀ ਗਲਤੀ ਇੱਕ ਇਖਲਾਕੀ ਕੀਮਿਆਈ ਅਮਲ ਵਿੱਚ ਗਾਇਬ ਹੋ ਜਾਵੇਗੀ। ਇਹ ਜ਼ਹਿਨੀ ਉਬਾਲ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਉਦੋਂ ਤੀਕਰ ਜਾਰੀ ਰਹੇਗਾ ਜਦੋਂ ਤੀਕਰ ਈਮਾਨ ਦੀਆਂ ਸਾਰੀਆਂ ਗਲਤੀਆਂ ਫਹਿਮ ਨੂੰ ਕਬੂਲ ਨਾ ਕਰ ਲੈਣ। ਈਮਾਨ ਤਬਦੀਲ ਹੋ ਸਕਦਾ ਹੈ ਪਰ ਰੂਹਾਨੀ ਫਹਿਮ ਤਬਦੀਲ ਨਹੀਂ ਹੋ ਸਕਦਾ। ਜਿਵੇਂ ਹੀ ਇਹ ਤਕਮੀਲ ਨੇੜੇ ਹੁੰਦੀ ਜਾਵੇਗੀ ਉਹ ਜਿੰਨੇ ਆਪਣੇ ਚਾਲ ਚੱਲਣ ਨੂੰ ਇਲਾਹੀ ਸਾਇੰਸ ਦੇ ਮੁਤਾਬਕ ਢਾਲ ਲਿਆ ਏ ਉਹ ਅਖੀਰ ਤੀਕਰ ਮੁਕਾਬਲਾ ਕਰੇਗਾ। ਜਦ ਮਾਦੀ ਇਲਮ ਮੁੱਕਦਾ ਏ ਤੇ ਰੂਹਾਨੀ ਸਮਝ ਵੱਧਦੀ ਏ ਤੇ ਮਾਦੀ ਦੀ ਬਜਾਏ ਜ਼ਹਿਨੀ ਤੌਰ ਤੇ ਅਸਲੀ ਸ਼ੈਵਾਂ ਉੱਤੇ ਧਿਆਨ ਕੀਤਾ ਜਾਂਦਾ ਏ।
ਇਸ ਅਖੀਰੀ ਤਸਾਦਮ ਦੇ ਦੌਰਾਨ ਬਦਕਾਰ ਜ਼ੇਨ ਅਜਿਹੇ ਵਸੀਲੇ ਲੱਭਣ ਦੀ ਕੋਸ਼ਿਸ਼ ਵਿੱਚ ਹੋਣਗੇ ਜਿਨ੍ਹਾਂ ਤੋਂ ਉਹ ਹੋਰ ਬਦੀ ਮੁਕੰਮਲ ਕਰ ਸਕਣ। ਪਰ ਉਹ ਜਿਹੜੇ ਕ੍ਰਿਸਚਨ ਸਾਇੰਸ ਦੀ ਸਮਝ ਰੱਖਦੇ ਨੇ ਉਹ ਜੁਰਮ ਵਿੱਚ ਰੁਕਾਵਟਾਂ ਲਿਆਉਣਗੇ, ਉਹ ਗਲਤੀ ਦੇ ਖਾਤਮੇ ਵਿੱਚ ਮਦਦ ਕਰਨਗੇ, ਉਹ ਅਮਨ ਅਮਾਨ ਨੂੰ ਬਰਕਰਾਰ ਰੱਖਣਗੇ ਤੇ ਉਹ ਹਤਮੀ ਕਾਮਲੀਅਤ ਦੇ ਯਕੀਨੀ ਹੋਣ ਨੂੰ ਖੁਸ਼ੀ ਨਾਲ ਉਡੀਕਣਗੇ। ਅਸਲੀਅਤ ਵਿੱਚ ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਾਈ ਦੀ ਨਕਲ ਕਰਦੀ ਏ ਤੇ ਨਾਮ ਨਿਹਾਦ ਮਾਦਾ ਇਹਦੇ ਜੋਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਬਤ ਰੱਖਦਾ ਏ, ਓਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ ਤੇ ਸਾਹਮਣੇ ਆਉਂਦੀ ਏ। ਇਨਸਾਨੀ ਅਕੀਦੇ ਦੇ ਮੁਤਾਬਕ ਲੋ ਸ਼ਦੀਦ ਤੇ ਬਰਕੀ ਕਰੰਟ ਦੀ ਤੇਜ਼ੀ ਏ, ਫਿਰ ਵੀ ਕ੍ਰਿਸਚਨ ਸਾਇੰਸ ਵਿੱਚ ਇੱਕ ਦੀ ਉਡਾਨ ਤੇ ਦੂਜੇ ਦੀ ਨਮੋਦ ਬੇਜ਼ਰਰ ਬਣੇਗੀ। ਜਿੰਨਾ ਬਹੁਤਾ ਮਾਦਾ ਤਬਾਹਕੁਨ ਬਣਦਾ ਏ ਓਨਾ ਹੀ ਇਹਦਾ ਅਦਮ ਜ਼ਾਹਰ ਹੋਵੇਗਾ। ਜਦੋਂ ਤਿੱਕਰ ਪਈ ਮਾਦਾ ਫਰੇਬ ਨਜ਼ਰੀ ਵਿੱਚ ਇਹਦੇ ਜ਼ਵਾਲ ਤਿੱਕਰ ਨਹੀਂ ਅਪੜਦਾ ਤੇ ਹਮੇਸ਼ਾ ਲਈ ਗਾਇਬ ਨਹੀਂ ਹੋ ਜਾਂਦਾ। ਉਸ ਹੱਦ ਦੇ ਬਗੈਰ ਜਿੱਥੇ ਇਲਾਹੀ ਮੁਹੱਬਤ ਦੇ ਪਾਰੋਂ ਬਰਬਾਦ ਹੁੰਦਿਆਂ ਹੋਏ ਇੱਕ ਝੂਠਾ ਅਕੀਦਾ ਇੱਕ ਫਰੇਬ ਨਜ਼ਰੀ ਹੋਣਾ ਤਰਕ ਕਰਦਿਆਂ ਹੋਏ ਜਿੰਨਾ ਸੱਚਾਈ ਦੇ ਨੇੜੇ ਹੁੰਦਾ ਜਾਂਦਾ ਏ ਓਨਾ ਹੀ ਇਹ ਬਰਬਾਦੀ ਲਈ ਪੱਕਾ ਹੁੰਦਾ ਜਾਂਦਾ ਏ। ਜਿੰਨਾ ਬਹੁਤਾ ਅਕੀਦਾ ਮਾਦੀ ਹੋਵੇਗਾ ਓਨੀ ਹੀ ਵਾਜ਼ਿਆ ਇਹਦੀ ਗਲਤੀ ਹੋਵੇਗੀ। ਜਦੋਂ ਤਿੱਕਰ ਪਈ ਇਲਾਹੀ ਰੂਹ ਆਪਣੀ ਸਲਤਨਤ ਵਿੱਚ ਆਲਾ ਤਰੀਨ ਸਾਰੇ ਮਾਦੇ ਉੱਤੇ ਗਾਲਬ ਨਹੀਂ ਆਉਂਦੀ ਤੇ ਇਨਸਾਨੀ ਰੂਹ ਦੀ ਸ਼ਬੀਹ ਆਪਣੀ ਅਸਲ ਹਸਤੀ ਵਿੱਚ ਨਹੀਂ ਪਾਈ ਜਾਂਦੀ। ਵਸੀਹ ਹਕੀਕਤਾਂ ਆਪਣੇ ਆਪ ਦੇ ਖਿਲਾਫ ਵੱਡੀਆਂ ਗਲਤੀਆਂ ਤਰਤੀਬ ਦਿੰਦੀਆਂ ਨੇ ਕਿਉਂ ਜੇ ਉਹ ਖੁਫੀਆ ਤੌਰ ਤੇ ਗਲਤੀ ਨੂੰ ਲਿਆਉਂਦੀਆਂ ਨੇ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਏ ਕਿਉਂ ਜੇ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਏ ਗਲਤੀ ਦੀ ਚੀਖ ਓਨੀ ਹੀ ਉੱਚੀ ਹੋਵੇਗੀ ਜਦ ਤਿੱਕਰ ਪਈ ਫਰਾਮੋਸ਼ੀ ਵਿੱਚ ਇਹਦੀ ਗੈਰ ਵਾਜ਼ਿਆ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਇਲਾਹੀ ਅਸੂਲ ਹਰ ਥਾਂ ਤੇ ਮੌਜੂਦ ਤੇ ਕਾਦਰ ਮੁਤਲਿਕ ਏ। ਰੱਬ ਹਰ ਥਾਂ ਤੇ ਮੌਜੂਦ ਏ ਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਏ ਜਾਂ ਕੋਈ ਤਾਕਤ ਨਹੀਂ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।